व्यूअर्स वेलकम बैक ऑन प्रोग्राम। सो इस गलबात करन जा रहे हैं कि बीजेपी के अरुणाचल प्रदेश तो MP तापर गाव ने मोदी सरकार तो मांग की है कि तिब्बती आगू दलाई लामे नूं भारत रत्न का खिताब दिता जाए। उसका कहना है कि साडी इस मंग ते लगभग 80 MP सहमत हैं। जरूर दलाई लामे नूं भारत रत्न दिओ। सो फिर चीन तुहानूं इस रत्न का अर्थ समझाएगा। सो इस बारे आप गलबात करन जा रहे हैं और नाल जिहड़े तुहाडे लाइव मैसेज ने वो भी आपां साझे करांगे। सो असीं चाहांगे कि तुसां इसी तरह बने रहना देखण सुण लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो एक स्टेज ते ਜਦੋਂ ਇਹ ਖਬਰਾਂ ਸੀ ਕਿ ਭਾਰਤ ਪਾਕਿਸਤਾਨ ਦੇ ਉੱਤੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਦੀ ਗੱਲ ਹੈ ਕਿ ਵੀ ਹਮਲਾ ਕਰ ਸਕਦਾ ਹੈ ਤੇ ਕ੍ਰਿਕਟ ਮੈਚ ਸੀ ਸ਼ਾਇਦ ਦਿੱਲੀ ਦੇ ਵਿੱਚ ਤੇ ਜ਼ਿਆਉਲ ਹਕ ਅਚਾਨਕ ਜਿਹੜਾ ਉਹਨੇ ਪ੍ਰੋਗਰਾਮ ਬਣਾ ਕੇ ਉਹ ਦਿੱਲੀ ਲੈਂਡ ਕੀਤਾ ਕਿ ਜੀ ਕ੍ਰਿਕਟ ਮੈਚ ਦੇਖਣਾ ਹੈ। ਅਸਲ 'ਚ ਉਹ ਇਹ ਨਹੀਂ ਸੀ ਚਾਹੁੰਦਾ ਕਿ ਕੋਈ ਅਮਰੀਕਾ ਨੇ ਕਿਹਾ ਸੀ ਵੀ ਭਾਰਤ ਦੀ ਨੀਅਤ ਸਾਫ਼ ਨਹੀਂ ਹੈ ਔਰ ਕੋਈ ਵੀ ਇਸ ਕਿਸਮ ਦਾ ਪਾਰਟ ਹੋਏ ਔਰ ਉਹਦੇ 'ਚ ਕਿਉਂਕਿ ਉਦੋਂ ਰਾਜੀਵ ਗਾਂਧੀ ਪਾਵਰ 'ਚ ਆ ਚੁੱਕਾ ਸੀ 85 ਦੀ ਗੱਲ ਹੋਏਗੀ ਔਰ ਉਹਦੇ 'ਚ ਉਹਨੇ ਵੈਸੇ ਜ਼ਿਆਉਲ ਹਕ ਨੇ ਰਾਜੀਵ ਗਾਂਧੀ ਦੇ ਕੰਨ 'ਚ ਕਿਹਾ ਕਿ ਵੀ ਹਿੰਮਤ ਨਾ ਕਰੀ ਹਮਲਾ ਕਰਨ ਦੀ, ਅਸੀਂ ਸਾਡੇ ਕੋਲ ਨਿਊਕਲੀਅਰ ਹੈਗਾ ਔਰ ਉਹ ਅਸਰ ਵੀ ਹੋਇਆ। ਲੇਕਿਨ ਜਦੋਂ ਉਹਨੇ ਪਬਲਿਕ ਪ੍ਰੈਸ ਕਾਨਫਰੰਸ ਕੀਤੀ ਤਾਂ ਉਸ ਤੋਂ ਪਹਿਲਾਂ ਜਿਹੜਾ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਖਾਨ ਅਬਦੁਲ ਗਫਾਰ ਖਾਨ ਜਿਹੜਾ ਇੱਕ ਪਖਤੂਨ ਲੀਡਰ ਸੀ ਜਿਹਨੂੰ ਫਰੰਟੀਅਰ ਗਾਂਧੀ ਕਹਿੰਦੇ ਸੀ, ਸਰਹੱਦੀ ਗਾਂਧੀ, ਕਿਉਂਕਿ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ ਉਸ 'ਚ ਇਹ ਪਖਤੂਨਾਂ ਦਾ ਲੀਡਰ ਸੀ ਪਰ ਗਾਂਧੀ ਦੀ ਨੌਨ ਵਾਇਲੈਂਸ ਦਾ ਪੱਕਾ ਸ਼ਰਧਾਲੂ ਜਿਵੇਂ ਮਾਸਟਰ ਤਾਰਾ ਸਿੰਘ ਉਹਦੇ ਜਾਲ 'ਚ ਫਸਿਆ ਇਵੇਂ ਖਾਨ ਅਬਦੁਲ ਗਫਾਰ ਖਾਨ ਵੀ ਫਸਿਆ ਸੀ ਔਰ ਬਾਅਦ 'ਚ ਜਦੋਂ ਪਾਕਿਸਤਾਨ ਬਣ ਵੀ ਗਿਆ ਉਹ ਕਾਫੀ ਅਰਸਾ ਉਹਨੇ ਜੇਲ੍ਹਾਂ 'ਚ ਗੁਜ਼ਾਰਿਆ ਖਾਨ ਅਬਦੁਲ ਗਫਾਰ ਖਾਨ ਨੇ ਕਿਉਂਕਿ ਵੱਖਰੇ ਪਖਤੂਨਿਸਤਾਨ ਦੀ ਗੱਲ ਉਸ ਸਟੇਜ 'ਤੇ ਜਦੋਂ ਕਰਨ ਦਾ ਕੁਛ ਬਣਦਾ ਨਹੀਂ ਸੀਗਾ ਜਦੋਂ ਗਾਂਧੀ ਦੇ ਨਾਲ ਆਪਣੀ ਕਿਸਮਤ ਜੋੜੀ ਹੋਈ ਸੀ। ਲੇਕਿਨ ਜਿਵੇਂ ਕਾਂਗਰਸ ਨੇ ਡੰਪ ਕੀਤਾ ਉਹਨਾਂ ਨੂੰ ਤਾਂ ਆਪਣਾ ਜਿਹੜਾ ਉਹ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਆਪਣਾ ਸੀ, ਕੋਈ ਪਖਤੂਨਾਂ ਨੇ ਥੋੜ੍ਹੀ ਉਹਨਾਂ ਦੇ ਭਾਰਤ ਦੇ ਨਕਸ਼ੇ 'ਚ ਆਉਣਾ ਸੀ। ਹਾਲਾਂਕਿ ਉੱਥੇ ਰੈਫਰੈਂਡਮ 'ਚ ਲੋਕਾਂ ਨੇ ਡਿਸਾਈਡ ਕੀਤਾ ਕਿ ਉਹਨਾਂ ਨੇ ਪਾਕਿਸਤਾਨ ਦੇ ਨਾਲ ਜਾਣਾ। ਲੇਕਿਨ ਇੰਦਰਾ ਗਾਂਧੀ ਨੇ ਇਹ ਦੱਸਣ ਦੇ ਲਈ ਕਿ ਜੀ ਅਸੀਂ ਕਿਵੇਂ ਰਿਗਾਰਡ ਕਰਦੇ ਹਾਂ ਖਾਨ ਅਬਦੁਲ ਗਫਾਰ ਖਾਨ ਨੂੰ ਸੱਦ ਕੇ ਭਾਰਤ ਰਤਨ ਜਿਹੜਾ ਹਾਈਐਸਟ ਸਿਵਿਲੀਅਨ ਅਵਾਰਡ ਹੈ ਉਹ ਦਿੱਤਾ ਸੀ। ਅਤੇ ਉਹਨੂੰ ਜ਼ਿਆਉਲ ਹੱਕ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਦੇਖੋ ਜੀ ਤੁਸੀਂ ਤਾਂ ਖਾਨ ਅਬਦੁਲ ਗਫਾਰ ਖਾਨ ਨੂੰ ਜੇਲ੍ਹਾਂ 'ਚ ਰੱਖਿਆ ਅਤੇ ਭਾਰਤ ਨੇ ਉਹਨੂੰ ਭਾਰਤ ਰਤਨ ਦਿੱਤਾ ਅਤੇ ਉਹਨੇ ਕਿਹਾ ਜੀ ਜਿਨ੍ਹਾਂ ਦਾ ਉਹ ਰਤਨ ਹੈ ਰਤਨ ਤਾਂ ਉਹਨਾਂ ਨੇ ਹੀ ਦੇਣਾ ਹੈ, ਉਹਨਾਂ ਦਾ ਹੀ ਰਤਨ ਹੈ, ਭਾਰਤ ਦਾ ਹੀ ਰਤਨ ਹੈ, ਸਾਡਾ ਤਾਂ ਰਤਨ ਨਹੀਂ ਹੈ। ਹੁਣ ਦਲਾਈ ਲਾਮਾ 14-15 ਸਾਲ ਦੀ ਉਮਰ 'ਚ ਉਹਨੂੰ ਤਿੱਬਤ 'ਚੋਂ ਜਿਹੜਾ ਭਜਾਇਆ ਜਿਹੜਾ CIA ਅਮਰੀਕਾ ਦੀ ਔਰ ਉਹਨਾਂ ਦੀ ਇੰਟੈਲੀਜੈਂਸ ਬਿਊਰੋ IB ਉਦੋਂ ਜੇ ਰਾਹ ਨਹੀਂ ਸੀ ਬਣੀ, ਉਹ ਇੰਦਰਾ ਗਾਂਧੀ ਨੇ ਬਣਾਈ 70s, ਉਹਨਾਂ ਦਾ ਜੁਆਇੰਟ ਆਪਰੇਸ਼ਨ ਸੀ। ਹੁਣ ਉਹ 90 ਸਾਲ ਦਾ ਹੋ ਗਿਆ, 15 ਸਾਲ ਦਾ ਉਹ ਆਇਆ ਸੀ। ਕਿੰਨੇ ਸਾਲ ਹੋ ਗਏ? 75 ਸਾਲ 75 ਸਾਲ ਉਹਦਾ ਸੌਦਾ ਚੰਗੀ ਤਰ੍ਹਾਂ ਵੇਚਿਆ ਚੀਨ ਨੂੰ ਬਦਨਾਮ ਕਰਨ ਲਈ, ਨਿਊਟਰਲਾਈਜ਼ ਕਰਨ ਲਈ। ਤਿੱਬਤ ਦਾ ਇਸ਼ੂ ਜਾਰੀ ਹਾਲਾਤ ਹੁਣ ਜਿਹੜੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ, ਫਲਾਣਾ ਟਿਮਕਾ ਵੀ, ਉਹ ਵੀ ਕਹਿੰਦਾ ਜੀ ਮੈਂ ਕੋਈ ਅਲੱਗ ਤਿੱਬਤ ਦੇਸ਼ ਦੀ ਮੰਗ ਨਹੀਂ ਕਰਦਾ, ਵਿਦਨ ਚਾਈਨਾ ਸਾਡਾ ਆਟੋਨੋਮਸ ਸਟੇਟਸ ਰਹੇ ਔਰ ਸਾਡੀ ਲੈਂਗੁਏਜ ਦੂਜੀ ਤੀਜੀ ਉਹ ਸੁਰੱਖਿਅਤ ਰਹੇ। ਉਹ ਚਲੋ ਬਣਦਾ ਵੀ ਹੈ ਕਰਨ ਦਾ, ਪਰ ਗੇਮ ਉਹੀ ਗਵਰਨਮੈਂਟ ਇਨ ਐਗਜ਼ਾਈਲ ਵੀ ਦੂਜਾ ਵੀ। ਔਰ ਪਹਿਲਾਂ ਉਹਨੇ ਐਲਾਨ ਕੀਤਾ ਸੀ ਅੱਜ ਤੋਂ ਕੁਛ ਸਾਲ ਪਹਿਲਾਂ ਕਿ ਜੀ ਸ਼ਾਇਦ ਮੇਰੇ ਮਰਨ ਤੋਂ ਬਾਅਦ ਜਿਹੜਾ ਉਹ ਰੀਇਨਕਾਰਨੇਸ਼ਨ ਹੁੰਦੀ ਹੈ ਜੀ, ਦਲਾਈ ਲਾਮਾ ਮਰਨ ਤੋਂ ਬਾਅਦ ਉਹ ਆਪੇ ਜਾ ਕੇ ਦੇਖਦੇ ਨੇ ਕਿ ਕਿਸ ਇਲਾਕੇ 'ਚ ਕਿਹੜਾ ਬੱਚਾ ਜੰਮਿਆ ਅਤੇ ਉੱਥੋਂ ਫਿਰ ਲਾਮਾ ਕੱਢਦੇ ਨੇ, ਉਹਨੂੰ ਪਾਲਦੇ ਨੇ, ਉਹ ਫਿਰ ਦਲਾਈ ਲਾਮਾ ਬਣਦਾ। ਪਹਿਲਾਂ ਉਹਨੇ ਕਿਹਾ ਸੀ ਜੀ ਨਹੀਂ ਮੈਂ ਨਹੀਂ, ਹੁਣ ਉਹਦਾ 90ਵਾਂ ਜਨਮ ਦਿਨ ਸੀ ਔਰ ਉਹਨੇ ਕਿਹਾ ਜੀ ਨਹੀਂ ਮੈਂ ਹੀ ਡਿਕਲੇਅਰ ਕਰਾਂਗਾ ਕਿ ਰੀਇਨਕਾਰਨੇਸ਼ਨ ਜਿਹੜੀ ਹੈ ਕਿੱਥੇ ਹੋਏਗੀ ਕੀ ਹੋ। ਸੋ ਚਾਈਨਾ ਦੇ ਆਲਰੇਡੀ ਕੰਸਰਨ ਹੈ ਕਿ ਵੀ 75 ਸਾਲ ਹੋ ਗਏ ਤਿੱਬਤ ਨੂੰ ਦੇ ਇਸ਼ੂ ਨੂੰ ਇੰਟਰਨੈਸ਼ਨਲੀ ਹੈ ਉਹਨੂੰ ਉਹ ਜਿਹੜਾ ਉਹ ਬੀਟ ਕਰਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਚਾਈਨਾ ਨੇ ਇਸ ਦੇ ਉੱਤੇ ਬੜਾ ਸਖਤ ਸਟੈਂਡ ਲਿਆ ਕਿਉਂਕਿ ਕਿਰਨ ਰਿਜਿਜੂ ਵੀ ਇਹਨਾਂ ਦਾ ਮਿਨਿਸਟਰ ਉੱਥੇ ਗਿਆ ਹੋਇਆ ਸੀ, ਉਹਨੇ ਵੀ ਦਲਾਈ ਲਾਮੇ ਦੇ ਉਸ ਧਾਰਮਿਕ ਪਾਰਟ ਨੂੰ ਸਪੋਰਟ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਚੀਨ ਨੇ ਬਹੁਤ ਜ਼ਬਰਦਸਤ ਪ੍ਰੋਟੈਸਟ ਇੰਡੀਆ ਨਾਲ ਕੀਤਾ ਕਿ ਭਾਈ ਇਹ ਜਿਹੜਾ ਇਹ ਬਿਲਕੁਲ ਇਹ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਜਿਹੜਾ BJP ਦਾ ਅੰਡਰ ਕਰੰਟ ਹੈ ਔਰ ਜ਼ਾਹਰ ਹੈ ਵੀ ਅੰਡਰ ਕਰੰਟ ਐਵੇਂ ਨਹੀਂ ਹੈ, ਅਮਰੀਕਾ ਨੂੰ ਵੀ ਖੁਸ਼ ਕਰਨ ਦੀ ਲਾਈਨ ਇਹਨਾਂ ਦੀ ਹੁੰਦੀ ਹੈ। ਉਹ ਤਾਂ ਹੁਣ
ਟੈਰਿਫ ਤੋਂ ਬਾਅਦ ਕੀ ਹੋਏਗਾ ਕੀ ਨਹੀਂ ਵੱਖਰੀ ਗੱਲ ਹੈ। ਉਹਨਾਂ ਹੁਣ ਅਰੁਣਾਚਲ ਪ੍ਰਦੇਸ਼ ਜਿਹਨੂੰ ਤਿੱਬਤ ਸਾਊਥ, ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਹੈ, ਚੀਨ ਦਾ ਹਿੱਸਾ ਮੰਨਦਾ, ਉਹਨੇ ਮੰਨਦਾ ਨਹੀਂ ਵੀ ਤੁਹਾਡਾ ਅੱਡ ਸੂਬਾ ਹੈ। ਉੱਥੋਂ ਜਿਹੜਾ ਇੱਕ MP ਤਾਪਰ ਗਾਓ ਹੈ, ਉਹਨੇ ਇਹ ਮੰਗ ਜਿਹੜਾ 0 ਆਵਰ ਹੁੰਦੀ ਹੈ ਲੋਕ ਸਭਾ ਦੀ, ਉਹਦੇ 'ਚ ਚੁੱਕੀ ਕਿ ਵੀ ਜਿਹੜਾ ਦਲਾਈ ਲਾਮੇ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਜਾਏ, ਕਿਉਂਕਿ ਇਹ ਇਕੱਲਾ ਬੋਧੀਆਂ ਦਾ ਜਾਂ ਤਿੱਬਤੀ ਬੋਧੀਆਂ ਦਾ ਆਗੂ ਨਹੀਂ ਹੈ, ਇਹ ਮਸੀਹਾ ਹੈ ਦੁਨੀਆ ਦੇ ਵਿੱਚ ਅਮਨ ਦਾ, ਪੀਸ ਦਾ, ਨੌਨ ਵਾਇਲੈਂਸ ਦਾ ਫਲਾਣਾ ਢਿਮਕਾ, ਇਹਨੂੰ ਜਿਹੜਾ ਉਹ ਭਾਰਤ ਰਤਨ ਦਿੱਤਾ ਜਾਏ। ਔਰ ਕਹਿੰਦਾ ਮੈਂ ਮੋਦੀ ਨੂੰ ਮਿਲਾਂਗਾ। ਔਰ ਇਸੇ ਵੇਲੇ ਇਹਨੇ ਮੀਡੀਆ ਰਿਪੋਰਟਿੰਗ 'ਚ ਇਹ ਵੀ ਆਇਆ ਕਿ ਉੜੀਸਾ ਤੋਂ BJP ਦਾ MP ਸੁਰਜੀਤ ਕੁਮਾਰ ਹੈ, ਉਹਨੇ ਇੱਕ ਆਲ ਇੰਡੀਆ ਪਾਰਲੀਮੈਂਟਰੀ ਫੋਰਮ ਫਾਰ ਤਿੱਬਤ ਬਣਾਈ ਹੋਈ ਹੈ। ਉਹਦੇ ਥੱਲੇ ਉਹਨੇ 80 ਦੇ ਕਰੀਬ MPs ਦੇ ਦਸਤਖਤ ਲਏ ਹੋਏ ਨੇ, ਜਿਹਦੇ ਥੱਲੇ ਨਰਿੰਦਰ ਮੋਦੀ ਨੂੰ ਜੁਲਾਈ ਦੇ ਜਿਹੜਾ ਐਂਡ 'ਚ ਕਿਸੇ ਵੇਲੇ ਵੀ, ਹੁਣ ਅੱਜ ਮਿਡ ਜੁਲਾਈ ਤਾਂ ਹੋ ਗਿਆ, ਅਗਸਤ ਹੋਏਗਾ, ਉਹਨਾਂ ਨੇ ਉਹ ਪਟੀਸ਼ਨ ਦੇਣੀ ਹੈ ਕਿ ਦਲਾਈ ਲਾਮੇ ਨੂੰ ਜਿਹੜਾ ਉਹ ਭਾਰਤ ਰਤਨ ਦਾ ਅਵਾਰਡ ਦਿੱਤਾ ਜਾਏ। ਅਸੀਂ ਵੀ ਇਹਨਾਂ ਦੀ ਪਟੀਸ਼ਨ ਦੇ ਵਿੱਚ ਆਪਣੀ ਆਵਾਜ਼ ਸ਼ਾਮਲ ਕਰਦੇ ਹਾਂ। ਅਸੀਂ ਕਹਿੰਦੇ ਦਲਾਈ ਲਾਮਾ ਬਹੁਤ ਮਹਾਨ ਹੈ, 75 ਸਾਲ ਉਹਨੇ ਤੁਹਾਨੂੰ ਬਹੁਤ ਕੰਮ ਦਿੱਤਾ ਹੈ, ਤੇ ਜਿਹਦੇ ਤੋਂ ਕੰਮ ਲਿਆ ਹੋਏ ਉਹਦਾ ਘੱਟੋ ਘੱਟ ਮੁੱਲ ਜ਼ਰੂਰ ਪਾਉਣਾ ਚਾਹੀਦਾ ਹੈ। ਇਹਨੂੰ ਮਰਨ ਤੋਂ ਪਹਿਲਾਂ ਭਾਰਤ ਰਤਨ ਜ਼ਰੂਰ ਦੇ ਦਿਓ। ਤੇ ਰਤਨ ਕੀ ਹੁੰਦਾ ਹੈ ਤੇ ਭਾਰਤ ਦਾ ਕੀ ਹੈ, ਤੁਹਾਨੂੰ ਸ਼ਾਇਦ ਸਮਝ ਨਹੀਂ ਆਇਆ। ਚੀਨ ਤੁਹਾਨੂੰ ਫਿਰ ਇਸ ਭਾਰਤ ਰਤਨ ਦਾ ਅਰਥ ਚੰਗੀ ਤਰ੍ਹਾਂ ਸਮਝਾਏਗਾ ਕਿ ਇਹ ਜਿਹੜਾ ਤੁਹਾਡਾ ਜੂਲ ਹੈ, ਜਿਹਨੂੰ 75 ਸਾਲ ਤੁਸੀਂ ਵਰਤਿਆ, ਇਸ ਸਾਰੇ ਦੀ ਜਿਹੜੀ ਹੈ ਉਹ ਡੈਫੀਨੇਸ਼ਨ ਕੀ ਹੈ ਇਸ ਭਾਰਤ ਰਤਨ ਦੀ, ਇਹ ਚੀਨ ਹੀ ਦੱਸੇਗਾ। ਸੋ ਅਸੀਂ ਵੀ ਰਿਕਮੈਂਡ ਕਰਦੇ ਹਾਂ ਕਿ ਜ਼ਰੂਰ ਇਹਨਾਂ ਨੂੰ ਭਾਰਤ ਰਤਨ ਅਵਾਰਡ ਕਰੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਨਮਾਲ ਜੀ ਔਰ ਬਲਵਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, ਮੁਹੰਮਦ ਯਾਕੂਬ ਜੀ ਕਹਿੰਦੇ ਡਾਕਟਰ ਸਾਹਿਬ ਮਿਸ ਨੀਲਮ ਬੋਲੇ ਸੋਨੇਹਾਲ, सत श्री अकाल। दुनिया के कहते हालात है दिन ब दिन बदतर हो रही है। और इसी तरह ब्रह्मलीन भਿੰਦਰ जी भी, और इस तरह गुरविंदर सिंह जी भी, गुरविंदर मान जी भी, और अमरजीत सिंह सैनी जी भी, हरमन पन्नू जी भी, फिर इसी तरह निहंग सिंह जी, मनजीत सिंह जी। ਇਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ। ਮਨਜੀਤ ਸਿੰਘ ਸ਼ਰਾਰਤ ਕਰ ਰਿਹਾ ਹੈ, ਇਹਨੂੰ ਕੋਈ ਹੱਕ ਨਹੀਂ ਹੈ ਕਿ ਜਿਹੜੀ ਗ੍ਰੀਟਿੰਗ ਹੈ ਉਸ ਨੂੰ ਬਦਲੇ। ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ। ਔਰ ਇਸ ਦਾ ਕੋਈ ਵੀ ਜਿਹੜਾ ਇਸ ਕਿਸਮ ਦੇ ਸ਼ਰਾਰਤੀ ਬੰਦਾ ਜਿਹੜਾ ਉਹਨੂੰ ਅਸੀਂ ਐਂਟਰਟੇਨ ਨਹੀਂ ਕਰਨਾ ਚਾਹੁੰਦੇ। ਬਿਲਕੁਲ। ਸ਼ਾਬਲੇ ਜੀ ਵੀ, ਇਸੇ ਤਰ੍ਹਾਂ ਜਗਜੀਤ ਕੌਰ ਜੀ ਵੀ ਕਹਿੰਦੇ 8 month of Trump। और मनजीत सिंह मठारू जी भी ने कहने सेक्स आर हाईली अटैक्ड बाय ऑल पंजाब लैंड की कहते ने कैप्चर एंड सिख पॉपुलेशन मार्जिनलाइज्ड टू पंजाब लैंड कैप्चर ਜਿਹੜਾ ਲੈਂਡ ਪੂਲਿੰਗ ਹੈ। ਔਰ ਕੱਲ ਬੜੀ ਜ਼ਬਰਦਸਤ ਟਰੈਕਟਰ ਰੈਲੀਜ਼ ਥਾਂ ਤੇ ਹੋਈਆਂ ਨੇ, ਮੋਬਿਲਾਈਜ਼ ਹੋਏ ਨੇ। ਪਰ ਅਸੀਂ ਇਹ ਡਿਸਕਸ ਵੀ ਕੀਤਾ ਸੀ, ਇੱਕ ਤਬਕਾ ਉਹ ਵੀ ਹੈ ਜਿਹੜਾ ਪੈਸੇ ਦੇ ਲਾਲਚ ਜਿਹੜਾ ਉਹ ਡੋਨੇਟ ਕਰਨ ਨੂੰ ਵੀ ਤਿਆਰ ਹੈ। ਪਰ ਇਹ ਇਸ਼ੂ ਇਸ ਵੇਲੇ ਕਿਸਾਨੀ ਦਾ ਇਸ਼ੂ ਬਣ ਗਿਆ, ਔਰ ਇਸ ਦੇ ਉੱਤੇ ਕਾਫੀ ਜਿਹੜੀ ਹੈ ਉਹ ਜ਼ਬਰਦਸਤ ਰੈਲੀ ਹੋਈ ਹੈ, ਟਰੈਕਟਰ ਰੈਲੀ। ठीक है जी। और इसी तरह शाबले जी कहते जिस रोग नाल बकरी मर गई उसे रोग पछोरे नूं पठोरे नूं फिर कहते पुत बन के पुत बना के छड्डू ट्रंप झूठियां दे मोरी नूं। वाह, ये कंप्लीट हो गया बिल्कुल। नाइस। पुत बना के छड्डू ट्रंप झूठियां दे मोरी नूं। जतिंदर सिंह जी भी, और इसी तरह निहंग सिंह जी कहते बहुत चलाक कां कहाउंदा अखीर ओके ਗੂੰ ਹੀ ਫਰੋਲਦਾ ਹੈ। ਇਹ ਨਿਹੰਗ ਸਿੰਘ ਜੀ ਅੱਡ ਅੱਡ ਇਲਾਕਿਆਂ 'ਚ ਅੱਡ ਅੱਡ ਹੈ। ਉਹ ਜਿਹੜਾ ਮੈਂ ਕਿਹਾ ਉਹ ਵੀ ਹੈ, ਪਰ ਤੁਸੀਂ ਜ਼ਰਾ ਜ਼ਿਆਦਾ ਫਿਜ਼ੀਓਲੋਜੀ ਵੀ ਨਾਲ ਦੱਸ ਦਿੱਤੀ ਹੈ। ਇੰਦਰਪ੍ਰੀਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਆਰਿਫ ਮਜੀਦ ਜੀ ਵੀ, ਔਰ ਇਸੇ ਤਰ੍ਹਾਂ ਫਿਰ ਹੈਗੇ ਕਿ ਰਣਜੀਤ ਸਿੰਘ ਜੀ ਵੀ, ਔਰ ਫਿਰ ਆਰਿਫ ਮਜੀਦ ਜੀ ਵੀ, और नरिंदर सिंह जी भी, फिर हाँ जी सिंह गर्चा जी भी, नरिंदर सिंह जी भी विल गेट खालसा टुडे और टुमारो कमल, और इसी तरह मंजूर कोहनूर जी भी, कुलवीर संघा जी भी, और फिर इसी तरह अमन सिंह जी भी खालसा, और बिलाल अहमद जी भी, ये भी कहते ने सानू हलो, और कहते ने हुण क्लाउडी हैगी इत्थे और बारिश नहीं हो रही, और हवा काफ़ी तेज़ चल रही है लाहौर दे विच।
ਸੋ ਨਾਈਸ। ਔਰ ਬਿਲਾਲ ਜੀ ਕਹਿੰਦੇ ਕਿ ਚਾਚਾ ਟਰੰਪ ਬਹੁਤ ਮੋਦੀ ਨੂੰ, ਸ਼ੁਕਰੀਆ, ਤੁਸੀਂ ਲਾਹੌਰ ਦੇ ਮੌਸਮ ਤੋਂ ਸਾਨੂੰ ਜਾਣੂ ਕਰਾਉਂਦੇ ਹੋ। ਬਿਲਾਲ ਜੀ ਕਹਿੰਦੇ ਕਿ ਚਾਚਾ ਟਰੰਪ ਮੋਦੀ ਨੂੰ 100 ਛਿੱਤਰ ਵੀ ਤੇ 100 ਪਿਆਜ਼ ਵੀ ਖਵਾ ਰਿਹਾ। ਬਿਲਕੁਲ ਠੀਕ ਹੈ, ਬਿਲਕੁਲ ਨੂਪਾ ਜੀ ਠੀਕ। ਵੀ ਕੁਝ ਕਹਿਣਾ ਚਾਹੁੰਦੇ ਕਿ ਮੈਨੂੰ ਪਤਾ ਲੱਗਿਆ ਕਿ 18 ਏਕੜ ਤੋਂ ਜ਼ਿਆਦਾ ਇੱਕ ਫੈਮਿਲੀ ਓਨ ਨਹੀਂ ਕਰ ਸਕਦਾ, ਮਿਹਨਤ ਨਾਲ ਤਰੱਕੀ ਵੀ ਨਹੀਂ ਕਰ ਸਕਦਾ, ਪਰ ਇੰਡਸਟਰੀਅਲਿਸਟ ਰੱਖ ਸਕਦਾ। ਫਿਰ ਕੀ ਕਹਿੰਦਾ, ਸ਼ਾਪਿੰਗ ਮਾਲ ਵਾਲੇ 100 ਦੁਕਾਨਦਾਰ ਦਾ ਗਲਾ ਘੁੱਟ ਸਕਦਾ। ਪਤਾ ਨਹੀਂ ਕੀ ਕਹਿਣਾ ਅਨੂਪਾ ਜੀ, ਇਹ ਜਿਹੜਾ 18 ਏਕੜ ਤੋਂ ਵੀ ਘੱਟ ਜਿਹੜਾ ਹੈ ਉਹ ਹੈ, ਇਹਨੂੰ ਲੈਂਡ ਸੀਲਿੰਗ ਐਕਟ ਦੇ ਨਾਂ ਥੱਲੇ 1970ਵਿਆਂ 'ਚ ਇਹਨਾਂ ਨੇ ਜਿਹੜਾ ਲਾਅ ਲਿਆਂਦਾ ਸੀ, ਜਿਹਦੇ ਥੱਲੇ ਜਿਹੜਾ ਹੈ ਉਹ ਜ਼ਮੀਨ ਨਹੀਂ ਲਿਆ। ਹਾਲਾਂਕਿ ਉਸ ਦਾ ਮਿਸਯੂਜ਼ ਹੁੰਦਾ ਲਾਅ ਦਾ, ਔਰ ਜਿਹੜੇ ਵੱਡੇ ਨੇ ਉਹਨਾਂ ਨੇ ਈਵਨ ਸਬਜ਼ੀਆਂ ਦੇ ਨਾਂ ਦੇ ਉੱਤੇ ਵੀ ਜਿਹੜੀਆਂ ਜ਼ਮੀਨਾਂ ਜਿਹੜੀਆਂ ਉਹ ਰਜਿਸਟਰ ਕਰਾਈਆਂ ਹੋਈਆਂ, ਔਰ ਆਪਣੇ ਨੌਕਰਾਂ ਚਾਕਰਾਂ ਦੇ ਨਾਂ ਥੱਲੇ, ਪਰ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਨੇ ਜਿਹੜਾ ਇਸ ਦੇ ਉੱਤੇ ਪਾਬੰਦੀ ਲਾਈ ਹੋਈ ਹੈ, ਲੈਂਡ ਸੀਲਿੰਗ। ਕ੍ਰੇਜ਼ੀ ਕੋਲ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਮੋਦੀ ਤੇ ਅਮਿਤ ਸ਼ਾਹ ਘਰ ਦੇ ਤੇਲ ਵਰਤਣ ਵੇਲੇ ਵੀ ਪਾਕਿਸਤਾਨ ਦੇ ਤੇਲ ਨੂੰ ਯਾਦ ਕਰਨਗੇ। ਹਾਂ, ਬਿਲਕੁਲ ਬਿਲਕੁਲ। ਔਰ ਫਿਰ ਇਸੇ ਤਰ੍ਹਾਂ ਹਾਂਜੀ ਨੂਪਾ ਜੀ ਫਿਰ ਕਹਿੰਦੇ ਕਿਸਾਨ ਤਰੱਕੀ ਦੇ ਸੁਪਨੇ ਵੀ ਨਹੀਂ ਦੇਖ ਸਕਦਾ। ਇਹ ਚਾਹੁੰਦੇ ਨੇ ਕਿ ਫਿਲਮਸ ਵਾਲੇ ਕਿਸਾਨ ਬੈਠੇ ਕਿਤੇ ਦੇ ਦੋ ਬਦਲ ਹੋਣ। ਸੈਕਿੰਡ ਹੈਂਡ ਫੋਰਡ ਜਿਹੜਾ ਹੈਗਾ 7, 8, 10 ਜਿਹੜਾ ਵੀ ਨਹੀਂ ਲੈ ਸਕਦੇ ਭਾਰਤ ਵਿੱਚ, ਪਰ ਕੀ ਕਹਿੰਦੇ ਨੇ ਵੀਅਤਨਾਮ ਦੇ ਗਰੀਬ ਕਿਸਾਨ ਰੱਖ ਸਕਦੇ ਨੇ ਜੀ। ਔਰ ਇਸੇ ਤਰ੍ਹਾਂ ਜਸਵੀਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਟੋਨੀ ਠਿੰਦਾ ਜੀ ਵੀ, ਔਰ ਫਿਰ ਤਰ੍ਹਾਂ ਪਰਮਿੰਦਰ ਜੀ ਵੀ, ਜਾਵੇਦ ਬੱਬਰ ਜੀ ਵੀ। नो हिंदी नो हिंदुस्तान, पंजाब बनेगा खालिस्तान, कश्मीर बनेगा पाकिस्तान। बिक्रमजीत सिंह जी भी और सतनाम सिंह जी भी। बिलाल जी कहते हैं डॉक्टर साहब इंडिया अब चाइना से पंगा ले रहा है। दलाई लामा भी इंडिया का पिट्ठू है। दलाई लामा इस लाइक के मास्टर तारा सिंह। ਹਾਂ, ਨਹੀਂ ਇਹ ਤਾਂ ਅਸੀਂ ਤਾਂ ਹੀ ਕਿਹਾ ਵੀ ਦੇਣ ਭਾਰਤ ਰਤਨ ਉਹਨੂੰ, ਫਿਰ ਚੀਨ ਦੱਸੇਗਾ ਇਹਨੂੰ ਇਹਦਾ ਮਤਲਬ ਕੀ ਹੈ ਭਾਰਤ। ਬਿਲਕੁਲ। ਵਿਸ਼ਵਾ ਸਿੰਘ ਜੀ, ਬਲਵੀਰ ਸਿੰਘ ਜੀ ਵੀ, ਲਾਡੀ ਸਿੰਘ ਜੀ ਵੀ, ਅਬਦੁਲ ਸਮਦ ਸ਼ੇਖ ਜੀ ਵੀ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।